ਬਿਸਮਿल्लाहिर्रहमानिर्रहीम ਤੇ अस्सलाम वालेकुम। 21 ਜੂਨ ਪਾਕਿਸਤਾਨ 'ਚ ਹਫਤੇ ਦੀ ਦੁਪਹਿਰ ਤੇ ਅੱਜ ਦੇ ਪੰਜਾਬੀ ਵੀਲੌਗ 'ਚ ਚੜ੍ਹਦੇ ਤੇ ਲੈਂਦੇ ਪੰਜਾਬ ਦੇ ਸੱਜਣਾ ਤੇ ਮਿੱਤਰਾਂ, ਭੈਣਾਂ ਤੇ ਭਰਾਵਾਂ, ਮਾਵਾਂ ਤੇ ਬਜ਼ੁਰਗਾਂ ਨੂੰ ਜੀ ਆਇਆਂ ਨੂੰ। ਅੱਜ ਦੀ ਸਭ ਤੋਂ ਪਹਿਲੀ ਖਬਰ ਜਿੱਤੇ ਅਸੀਂ ਰੌਸ਼ਨੀ ਪਾਵਾਂਗੇ, ਚਾਨਣ ਪਾਵਾਂਗੇ, ਉਹ ਇੱਕ ਬੜੀ ਹੀ ਤਕਲੀਫ ਦੇ ਖਬਰ ਹੈ। ਔਰ ਤਕਲੀਫ ਦੇ ਇਹੋ ਜਿਹੀ ਖਬਰ ਹੈ ਕਿ ਉਹ ਅੱਜ ਕੱਲ੍ਹ ਸਾਡੀ ਸਾਰਿਆਂ ਦੀ ਹੀ ਤਕਲੀਫ ਹੈ। ਮਾਸ਼ਰਾ ਜਿੱਡੀ ਤੇਜ਼ੀ ਨਾਲ ਬਦਲਿਆ ਹੈ, ਉੱਡੀ ਤੇਜ਼ੀ ਨਾਲ ਅਸੀਂ ਅਹਿਸਾਸ ਨਹੀਂ ਕਰ ਪਾਏ ਕਿ ਜਿਹੜੀ ਪਿਛਲੀ ਪੀੜ੍ਹੀ ਹੈ ਉਹ ਕਈ ਵਾਰੀ ਪਿੱਛੇ ਰਹਿ ਜਾਂਦੀ ਹੈ ਔਰ ਅਸੀਂ ਉਹਨਾਂ ਨੂੰ ਨਾਲ ਲੈ ਕੇ ਤੁਰਨ ਦੀ ਬਜਾਏ ਏਡੀ ਕਾਹਲੀ ਨਾਲ ਏਡੀ ਤੇਜ਼ ਅੱਗੇ ਨਿਕਲ ਜਾਂਦੇ ਹਾਂ ਕਿ ਉਸ ਤੋਂ ਬਾਅਦ ਜਦੋਂ ਮੁੜ ਕੇ ਵੇਖਦੇ ਹਾਂ ਤਾਂ ਉਹ ਸਾਨੂੰ ਕਿਤੇ ਦਿਸਦੇ ਨਹੀਂ। ਜਿਨ੍ਹਾਂ ਦੀ ਵਜ੍ਹਾ ਤੋਂ ਸਾਡੇ 'ਤੇ ਰਹਿਮਤਾਂ ਨੇ, ਜਿਨ੍ਹਾਂ ਦੀ ਵਜ੍ਹਾ ਤੋਂ ਸਾਡੀ ਗੱਲ ਬਣੀ ਹੈ ਮਾੜੀ ਚੰਗੀ, ਜਿਸ ਵੇਲੇ ਅਸੀਂ ਮੁੜ ਕੇ ਵੇਖਦੇ ਹਾਂ ਤਾਂ ਉਹ ਕਿਤੇ ਵੀ ਨਹੀਂ ਹੁੰਦੇ ਅਤੇ ਸਾਨੂੰ ਉਦੋਂ ਅਹਿਸਾਸ ਹੁੰਦਾ ਵੀ ਅਸੀਂ ਅੱਗੇ ਨਹੀਂ ਲੰਘ ਗਏ ਬਲਕਿ ਅਸੀਂ ਪਿੱਛੇ ਰਹਿ ਗਏ। ਲੱਗਣ ਸਾਨੂੰ ਇਹੀ ਡਿਆ ਹੁੰਦਾ ਵੀ ਉਹਨਾਂ ਦੀ ਵਜ੍ਹਾ ਤੋਂ ਅਸੀਂ ਪਿੱਛੇ ਰਹਿ ਜਾਵਾਂਗੇ ਕਿਉਂਕਿ ਉਹ ਹੌਲੀ ਤੁਰਦੇ ਨੇ, ਅਸੀਂ ਤੇਜ਼ ਤੁਰਨਾ ਹੈ। ਉਸ ਚੱਕਰ 'ਚ ਅਸੀਂ ਇੰਨਾ ਤੇਜ਼ ਤੁਰਦੇ ਹਾਂ ਵੀ ਆਪਣਾ ਰਾਹ ਵੀ ਭੁੱਲ ਜਾਂਦੇ ਹਾਂ ਅਤੇ ਉਹਨਾਂ ਨੂੰ ਤਾਂ ਕਿਤੇ ਆਪਣੇ ਵੱਲੋਂ ਬਹੁਤ ਪਿੱਛੇ ਛੱਡ ਆਉਂਦੇ। ਅਤੇ ਜਦੋਂ ਮੁੜ ਕੇ ਵੇਖਦੇ ਉਦੋਂ ਪਤਾ ਲੱਗਦਾ ਵੀ ਅਸਲ 'ਤੇ ਆਪ ਰਾਹ ਭੁੱਲ ਗਏ ਅਤੇ ਪਤਾ ਨਹੀਂ ਕਿੱਧਰ ਦੇ ਕਿੱਧਰ ਨਿਕਲ ਗਏ। ਅਤੇ ਜਦੋਂ ਜ਼ਿੰਦਗੀ ਦਾ ਅਹਿਸਾਸ ਹੁੰਦਾ ਉਦੋਂ ਇਹ ਪਤਾ ਲੱਗਦਾ ਵੀ ਅਸਲ ਦੇ ਵਿੱਚ ਤਾਂ ਅਸੀਂ ਆਪ ਬਹੁਤ ਹੀ ਪਿੱਛੇ ਰਹਿ ਗਏ। ਖਬਰ ਆਈ ਹੈ ਕਿ ਕਰਾਚੀ 'ਚ ਮਾਰੂਫ ਅਦਾਕਾਰਾ, ਡਰਾਮਿਆਂ ਦੇ ਵਿੱਚ ਤੁਸੀਂ ਉਹਨਾਂ ਨੂੰ ਬਹੁਤ ਵੇਖਿਆ, ਬਹੁਤ ਹੀ ਬਿਹਤਰੀਨ ਅਦਾਕਾਰੀ ਕਰਦੇ ਸਨ। ਉਹ ਮੁਹਤਰਮਾ ਆਇਸ਼ਾ ਖਾਨ ਸਾਹਿਬਾ, ਆਇਸ਼ਾ ਆਪਾ ਕਹਿੰਦੇ ਸਨ ਉਹਨਾਂ ਨੂੰ, ਉਹ ਇੰਤਕਾਲ ਫਰਮਾ ਗਏ। 19 ਤਾਰੀਖ ਨੂੰ ਉਹਨਾਂ ਦਾ ਇੰਤਕਾਲ ਹੋਇਆ। ਜਾਣਾ ਤੇ ਅਸੀਂ ਸਾਰਿਆਂ ਨੇ ਇਸ ਦੁਨੀਆ ਤੋਂ ਹੈ, ਲੇਕਿਨ ਉਹਨਾਂ ਦਾ ਜਿਹੜੇ ਹਾਲਾਤ ਦੇ ਵਿੱਚ ਇੰਤਕਾਲ ਹੋਇਆ ਉਹ ਇਹੋ ਜਿਹੀ ਤਕਲੀਫ ਹੈ ਜਿਹੜੀ ਮੈਂ ਆਨਾ ਵੀ ਉਹ ਇਕੱਲੀ ਉਹਨਾਂ ਦੀ ਨਹੀਂ ਹੈ। ਹੁਣ ਜ਼ਮਾਨੇ ਦਾ ਜਿਹੜਾ ਪੇਸ ਹੈ ਉਹਦੇ ਵਿੱਚ ਸ਼ਾਇਦ, ਜਾਂ ਸਪੀਡ ਹੈ ਉਹਦੇ ਵਿੱਚ ਸ਼ਾਇਦ ਸਾਡੇ 'ਚੋਂ ਬਹੁਤ ਸਾਰਿਆਂ ਦੇ ਨਾਲ ਇਹ ਮਾਮਲਾਤ ਹੁੰਦੇ ਨੇ। ਸ਼ਾਇਦ ਉਹਨਾਂ ਦੀ ਸ਼ਕਲ ਡਿਫਰੈਂਟ ਹੁੰਦੀ ਹੈ, ਸ਼ਾਇਦ ਉਹਨਾਂ ਦਾ ਮਾਹੌਲ ਡਿਫਰੈਂਟ ਹੁੰਦਾ ਹੈ, ਜਾਂ ਉਹਦੀ ਆਊਟਲੁੱਕ ਡਿਫਰੈਂਟ ਹੁੰਦੀ ਹੈ, ਲੇਕਿਨ ਕਿਸੇ ਨਾ ਕਿਸੇ ਤਰੀਕੇ ਨਾਲ ਸਾਨੂੰ ਸਾਰਿਆਂ ਨੂੰ ਇਹ ਹੁੱਜ ਵੱਜਦੀ ਹੈ। ਆਇਸ਼ਾ ਆਪਾ ਦੀ ਜਿਹੜੀ ਮੌਤ ਹੈ ਉਹ ਉਹਨਾਂ ਦੇ ਫਲੈਟ ਦੇ ਵਿੱਚ ਹੋਈ ਔਰ 7 ਦਿਨ ਤੱਕ ਕਿਸੇ ਨੂੰ ਪਤਾ ਨਾ ਲੱਗਾ ਕਿ ਉਹ ਵਫਾਤ ਪਾ ਚੁੱਕੀਆਂ ਨੇ, ਸ਼ਾਇਦ 7 ਤੋਂ ਵੀ ਜ਼ਿਆਦਾ। ਜਿਸ ਵੇਲੇ ਆਂਢੀ ਗੁਆਂਢੀ ਜਿਹੜੇ ਸਨ, ਹਮਸਾਏ ਸਨ, ਉਹਨਾਂ ਨੂੰ ਫਲੈਟ ਦੇ ਵਿੱਚੋਂ ਨਾ ਤਾਂ ਕੋਈ ਆਵਾਜ਼ ਆਈ 7 ਦਿਨਾਂ ਤੱਕ ਔਰ ਆਖਰ ਉਹਨਾਂ ਨੂੰ ਬਦਬੂ ਮਹਿਸੂਸ ਹੋਈ ਅਤੇ ਉਹਨਾਂ ਨੇ ਫਿਰ ਰਿਸ਼ਤੇਦਾਰਾਂ ਨੂੰ ਵੀ ਇਤਲਾਹ ਦਿੱਤੀ ਔਰ ਪੁਲਿਸ ਨੂੰ ਵੀ ਇਤਲਾਹ ਦਿੱਤੀ। ਫਲੈਟ ਦਾ ਦਰਵਾਜ਼ਾ ਤੋੜਿਆ ਗਿਆ ਔਰ ਵਿੱਚੋਂ ਉਹਨਾਂ ਦੀ ਲਾਸ਼ ਕੱਢੀ ਗਈ। ਆਪਣੇ ਜ਼ਮਾਨੇ ਦੀ ਇੱਕ ਬਹੁਤ ਵੱਡੀ ਅਦਾਕਾਰਾ ਆਇਸ਼ਾ ਖਾਨ ਸਾਹਿਬਾ, ਆਇਸ਼ਾ ਆਪਾ। 2 ਉਹਨਾਂ ਦੇ ਆਖਿਆ ਜਾਂਦਾ ਨੇ ਬੱਚੇ ਨੇ, ਇੱਕ ਤਾਂ ਉਹਨਾਂ ਦੀ ਬੇਟੀ ਸ਼ਾਇਦ ਬੜੀ ਟੌਪ ਦੀ ਮਾਡਲ ਔਰ ਇੱਕ ਉਹਨਾਂ ਦਾ ਬੇਟਾ ਹੈ। ਕੁਝ ਲੋਕ ਕਹਿੰਦੇ ਨੇ ਕਿ ਉਹ ਇੱਥੇ ਹੀ ਰਹਿੰਦੇ ਨੇ ਪਾਕਿਸਤਾਨ 'ਚ ਹੀ, ਕਰਾਚੀ 'ਚ। ਕੁਝ ਲੋਕ ਕਹਿੰਦੇ ਨੇ ਕਿ ਨਹੀਂ, ਉਹ ਆਊਟ ਆਫ ਕੰਟਰੀ ਰਹਿੰਦੇ ਨੇ। ਬਹਰਹਾਲ ਵਟ ਐਵਰ ਦਾ ਰੀਜ਼ਨ, ਮੈਂ ਇੱਥੇ ਉਹਨਾਂ ਦੇ ਬੱਚਿਆਂ ਦੀ ਬੈਸ਼ਿੰਗ ਨਹੀਂ ਕਰ ਰਿਹਾ ਕਿਉਂਕਿ ਮੇਰੇ ਇਲਮ ਦੇ ਵਿੱਚ ਹਾਲਾਤ ਨਹੀਂ, ਕਿਉਂਕਿ ਸੋਸ਼ਲ ਮੀਡੀਆ 'ਤੇ ਬਹੁਤ ਸਾਰੇ ਲੋਕਾਂ ਨੇ ਇਹ ਲਿਖਿਆ ਹੋਇਆ ਕਿ ਉਹਨਾਂ ਦੇ ਬੱਚਿਆਂ ਨੇ ਉਹਨਾਂ ਨੂੰ ਇਕੱਲਿਆਂ ਛੱਡ ਦਿੱਤਾ ਔਰ ਉਹਨਾਂ ਦੇ ਬੱਚੇ ਜਿਹੜੇ, ਇੱਕ ਕੋਈ ਇਸਲਾਮਾਬਾਦ ਰਹਿੰਦਾ ਹੈ ਅਤੇ ਦੂਸਰਾ ਬੱਚਾ ਜਿਹੜਾ ਉਹ ਕਰਾਚੀ 'ਚ ਹੀ ਰਹਿੰਦਾ ਹੈ। ਇਹ ਸੋਸ਼ਲ ਮੀਡੀਆ ਦੀਆਂ ਮੈਂ ਗੱਲਾਂ ਦੱਸ ਰਿਹਾ, ਇਹਨਾਂ 'ਚ ਹੁਣ ਹੋ ਸਕਦਾ ਹਕੀਕਤ ਨਾ ਹੋਵੇ। ਲੋਕਾਂ ਨੇ ਉਹਨਾਂ ਦੀ ਬੜੀ ਬੈਸ਼ਿੰਗ ਕੀਤੀ ਕਿ ਉਹਨਾਂ ਨੂੰ, ਮਾਂ ਨੂੰ ਇਕੱਲਿਆਂ ਛੱਡ ਦਿੱਤਾ। ਹਾਲ ਹੀ 'ਚ ਉਹਨਾਂ ਨੂੰ ਫ੍ਰੈਕਚਰ ਵੀ ਹੋ ਗਿਆ ਸੀ ਔਰ ਉਹ ਇਕੱਲੇ ਹੀ ਰਹਿੰਦੇ ਸਨ ਔਰ ਹੁਣ ਉਹਨਾਂ ਦਾ ਕੋਈ ਪੁਰਸਾਨੇ ਹਾਲ ਨਹੀਂ ਸੀ। ਮਾਜ਼ੀ ਦੇ ਵਿੱਚ ਉਹਨਾਂ ਦੀ ਬੜੀ ਇੱਕ ਠਾਠ ਬਾਠ ਸੀ, ਪੈਸਾ ਸੀ, ਸਭ ਕੁਝ ਸੀ, ਲੇਕਿਨ ਉਹਨਾਂ ਨੇ ਔਲਾਦ ਦੇ ਨਾਂ 'ਤੇ ਪੈਸਾ ਲਾ ਛੱਡਿਆ, ਜਿਸ ਤੋਂ ਬਾਅਦ ਔਲਾਦ ਨੇ ਉਹਨਾਂ ਨੂੰ ਪੁੱਛਣਾ ਦੱਸਣਾ ਬੰਦ ਕਰ ਦਿੱਤਾ। ਲੇਕਿਨ ਕੁਝ ਲੋਕ ਕਹਿੰਦੇ ਨੇ ਕਿ ਨਹੀਂ, ਉਹਨਾਂ ਦੇ ਬੱਚੇ ਮੁਲਕ ਤੋਂ ਬਾਹਰ ਨੇ। ਇੱਕ ਉਹਨਾਂ ਦੀ ਬੇਟੀ ਹੈ ਜਿਹੜੀ ਮਾਡਲ ਹੈ ਔਰ ਇੱਕ ਬੇਟਾ ਹੈ, ਦੋਨੋਂ ਉਹ ਮੁਲਕ ਤੋਂ ਬਾਹਰ ਨੇ, ਮੁਲਕ ਦੇ ਵਿੱਚ ਨਹੀਂ ਹੈ। ਲੇਕਿਨ ਵਟ ਐਵਰ, ਉਹਨਾਂ ਨੇ ਜਾਣ ਬੁੱਝ ਕੇ ਆਇਸ਼ਾ ਆਪਾ ਨੂੰ ਇਕੱਲਿਆਂ ਛੱਡਿਆ ਜਾਂ ਜ਼ਿੰਦਗੀ ਦੀਆਂ ਜਿਹੜੀਆਂ ਇਸ ਵੇਲੇ ਘੁੰਮਣ ਘੇਰੀਆਂ ਨੇ ਉਹਨਾਂ ਨੂੰ ਤੁਸੀਂ ਇਲੂਜ਼ਨਸ ਕਹਿ ਲਓ, ਹਕੀਕਤਾਂ ਕਹਿ ਲਓ, ਜੋ ਵੀ ਕਹਿਣਾ, ਜਿਹਦੀ ਵਜ੍ਹਾ ਤੋਂ ਤੁਸੀਂ ਆਪਣੇ ਆਪ ਕੋਲੋਂ ਪੁੱਛੋ ਵੀ ਕਿੰਨੇ ਸਾਰੇ ਹਾਂ ਅਸੀਂ ਜਿਹੜੇ ਕਮਾਈ ਦੇ ਚੱਕਰ 'ਚ ਮੁਲਕ ਛੱਡਦੇ ਹਾਂ ਅਤੇ ਜਿਸ ਵੇਲੇ ਮੁੜ ਕੇ ਵਾਪਸ ਜਾਂਦੇ ਹਾਂ ਅਤੇ ਉੱਥੇ ਕੋਈ ਵੀ ਨਹੀਂ ਹੁੰਦਾ। ਕਦੇ ਮੌਕਾ ਮਿਲੇ ਤਾਂ YouTube 'ਤੇ ਅਸਦ ਅਮਾਨਤ ਅਲੀ ਖਾਨ ਸਾਹਿਬ, ਮੇਰਾ ਖਿਆਲ ਉਹਨਾਂ ਦੀ ਹੀ ਗਜ਼ਲ ਹੈ, ਉਹਨਾਂ ਨੇ ਗਾਈ ਹੋਈ ਹੈ, ਜ਼ਾਹਿਰ ਹੈ ਗਜ਼ਲ ਤੇ ਉਹਨਾਂ ਦੀ ਲਿਖੀ ਹੋਈ ਨਹੀਂ, ਗਾਈ ਉਹਨਾਂ ਨੇ। ਅਸਦ ਅਮਾਨਤ ਅਲੀ ਖਾਨ ਸਾਹਿਬ ਦੀ ਇਹ ਗਜ਼ਲ ਹੈ, ਘਰ ਵਾਪਸ ਜਬ ਤੁਮ ਆਓਗੇ ਕੌਣ ਤੁਮੇ ਪਹਿਚਾਨੇਗਾ। ਲਫ਼ਜ਼ ਉਹਦੇ ਅੱਗੇ ਪਿੱਛੇ ਮੇਰੇ ਹੋ ਸਕਦੇ ਨੇ, ਲੇਕਿਨ ਜ਼ਰੂਰ ਸੁਣਿਓ। ਉਹ ਇਸ ਪੂਰੀ ਜਿਹੜੀ ਇਹ ਟ੍ਰੈਜਡੀ ਹੈ ਲਾਈਫ ਦੀ, ਔਰ ਜਿਹੜੀ ਓਵਰਸੀਜ਼ ਪਾਕਿਸਤਾਨੀਆਂ ਨਾਲ ਤਾਂ ਬਹੁਤ ਹੀ ਹੁੰਦੀ ਹੈ। ਮੈਂ ਦੁਬਾਰਾ ਆਖਣ ਡਿਆ ਕਿ ਮੈਨੂੰ ਨਹੀਂ ਪਤਾ ਕਿ ਆਇਸ਼ਾ ਆਪਾ ਦੇ ਬੱਚਿਆਂ ਨੇ ਉਹਨਾਂ ਨੂੰ ਜਾਣ ਬੁੱਝ ਕੇ ਛੱਡ ਦਿੱਤਾ ਔਰ ਉਹਨਾਂ ਨੂੰ ਇਗਨੋਰ ਕੀਤਾ ਔਰ ਉਹ ਫਿਰ ਇੱਕ ਐਸੇ ਟ੍ਰੈਜਿਕ ਐਂਡ ਹੋਇਆ ਕਿ ਉਹਨਾਂ ਨੇ ਆਖਰੀ ਉਮਰ ਆਪਣੀ ਇਕੱਲਿਆਂ ਗੁਜ਼ਾਰੀ, ਤਨਹਾਈ ਦੇ ਵਿੱਚ। ਤਨਹਾਈ ਤੋਂ ਵੱਡਾ ਤੇ ਤੁਹਾਨੂੰ ਪਤਾ ਹੈ ਕਿ ਕੋਈ ਹੋਰ ਜਿਹੜੀ ਤਕਲੀਫ ਹੈ ਉਹ ਇਨਸਾਨਾਂ ਵਾਸਤੇ ਨਹੀਂ ਹੋ ਸਕਦੀ। ਇੱਕ ਸਿਹਤਮੰਦ ਇਨਸਾਨ ਵਾਸਤੇ ਮੈਂ ਆਨਾ ਕਿ ਅਗਰ ਤਨਹਾ ਹੋਵੇ ਤਾਂ ਉਹ ਬੜੀ ਵੱਡੀ ਕੈਚ ਵੀ, ਤੁਸੀਂ ਤਨਹਾ ਹੀ ਹੁੰਦੇ ਹੋ ਜ਼ਾਹਿਰ ਹੈ, ਤਾਂ ਉਹ ਇੱਕ ਕਿਸਮ ਦੀ ਕੈਦ ਹੀ ਹੁੰਦੀ ਹੈ ਤਨਹਾ ਜ਼ਿੰਦਗੀ ਜਿਹੜੀ ਹੈ, ਇਕੱਲਿਆਂ ਦੀ, ਇਕੱਲਾਪਣ।
ਕੱਲਾਪਨ ਜਿਹੜਾ ਤੇ ਉਹ ਅਗਰ ਤੇ ਉਹਨਾਂ ਛੱਡਿਆ ਤੇ ਉਹਨਾਂ ਵਾਸਤੇ ਮੈਂ ਇਹੀ ਆਖਾਂਗਾ ਵੀ ਰੱਬ ਉਹਨਾਂ ਨੂੰ ਅਕਲ ਦਿੰਦਾ, ਰੱਬ ਉਹਨਾਂ ਨੂੰ ਹੋਸ਼ ਦਿੰਦਾ, ਇਹ ਕੰਮ ਉਹ ਨਾ ਕਰਦੇ ਤੇ ਚੰਗਾ ਸੀ। ਲੇਕਿਨ ਅਗਰ ਉਹ ਆਪਣੀਆਂ ਘੁੰਮਣ ਘੇਰੀਆਂ ਦੀ ਵਜ੍ਹਾ ਤੋਂ ਬਾਹਰ ਨਿਕਲੇ ਨੇ, ਜਿਵੇਂ ਬੜੇ ਸਾਰੇ ਲੋਕ ਰੁਜ਼ਗਾਰ ਵਾਸਤੇ, ਤੇ ਫਿਰ ਵੀ 7 ਦਿਨ ਤੱਕ ਮਾਂ ਨਾਲ ਰਾਬਤਾ ਨਾ ਹੋਣਾ, ਇਹ ਆਪਣੇ ਅੰਦਰ ਬੜੇ ਸਾਰੇ ਸਵਾਲ ਰੱਖਦਾ ਹੈ ਕਿ ਅਗਰ 7 ਦਿਨ ਤੱਕ ਮਾਂ ਨਾਲ ਰਾਬਤਾ ਨਹੀਂ ਹੋਇਆ ਤੇ ਉਹਨਾਂ ਨੂੰ ਇਹ ਤਾਂ ਪਤਾ ਹੋਣਾ ਚਾਹੀਦਾ ਸੀ ਫਿਰ ਕਿ ਕੁਝ ਹੋ ਗਿਆ। ਭਲੇ ਮੁਲਕ ਤੋਂ ਬਾਹਰ ਹੁੰਦੇ, ਅੱਜ ਕੱਲ੍ਹ ਤਾਂ ਫੋਨ ਆਏ ਨੇ, ਸਭ ਕੁਝ ਹੈ, ਕੈਮਰਾ ਲਾ ਦਿੰਦੇ, ਮਾਂ ਵਾਲਦਾ ਸਾਹਿਬ ਅਗਰ ਬੁੱਢੇ ਨੇ, ਕੈਮਰੇ ਦੇ ਨਾਲ ਐਕਸੈਸ ਹੋਵੇ, ਬਾਹਰੋਂ ਬਹਿ ਕੇ ਵੇਖ ਸਕਦੇ ਹੋ। ਬਹਰਹਾਲ ਇਹ ਜਿਹੜੀ ਟ੍ਰੈਜਡੀ ਉਹਨਾਂ ਦੇ ਨਾਲ ਹੋਈ ਹੈ, ਇਹ ਤੋਂ ਤੁਸੀਂ ਸਬਕ ਵੀ ਹਾਸਲ ਕਰੋ। ਮੈਂ ਤਾਂ ਬਜ਼ੁਰਗਾਂ ਨੂੰ ਇਹੀ ਕਹਾਂਗਾ ਵੀ ਅਗਰ ਕੋਈ ਮਾਲ ਪਾਣੀ ਤੁਹਾਡੇ ਕੋਲ ਹੈ, ਜਾਇਦਾਦ ਹੈ, ਗੱਲ ਤਾਂ ਬੜੀ ਭੈੜੀ ਜਿਹੀ ਲੱਗਦੀ ਹੈ, ਪਰ ਉਹਨੂੰ ਆਪਣੇ ਨਾਂ 'ਤੇ ਹੀ ਰੱਖੋ। ਅੱਛੇ ਵਕੀਲ ਨੂੰ ਆਪਣੀ ਜਿਹੜੀ ਹੈ ਉਹ ਵਸੀਅਤ ਕਰੋ ਔਰ ਉਹਨੂੰ ਕਿਤੇ ਤਾਲੇ ਦੇ ਵਿੱਚ ਉੱਥੇ ਵਕੀਲ ਸਾਹਿਬ ਕੋਲ ਰੱਖ ਦਿਓ ਜਾਂ ਆਪਣੇ ਕਿਸੇ ਲੋਕਰ 'ਚ ਰੱਖ ਦਿਓ। ਜੋ ਅਣਜਾਣਿਆਂ ਦੇ ਨਾਂ ਕਰਨਾ ਉਹ ਆਪਣੀ ਜ਼ਿੰਦਗੀ 'ਚ ਜ਼ਰੂਰ ਕਰਕੇ ਜਾਓ, ਇਹਨੂੰ ਛੱਡ ਕੇ ਨਾ ਜਾਇਆ ਕਰੋ, ਕਿਉਂਕਿ ਬਾਅਦ ਦੇ ਵਿੱਚ ਫਿਰ ਕੁਟਾਪਾ ਫਿਰਦਾ ਇਸ ਕੰਮ ਦੇ ਉੱਤੇ। ਜਿਹੜੀ ਦੌਲਤ ਤੁਸੀਂ ਇਕੱਠੀ ਕੀਤੀ ਹੁੰਦੀ ਹੈ, ਉਸੇ ਦੌਲਤ ਦੀ ਵਜ੍ਹਾ ਤੋਂ ਬਾਅਦ 'ਚ ਤੁਹਾਡਾ ਪੂਰਾ ਟੱਬਰ ਤੁਹਾਡੇ ਜਾਣ ਤੋਂ ਬਾਅਦ ਲੜਦਾ ਫਿਰਦਾ ਹੈ, ਅਤੇ ਜਿਹਨੂੰ ਲੱਭ ਜਾਂਦੇ ਨੇ ਉਹ ਤੁਹਾਨੂੰ ਥੋੜ੍ਹੀਆਂ ਜਿਹੀਆਂ ਸੀਸਾਂ ਪਤਾ ਨਹੀਂ ਦਿੰਦਾ ਕਿ ਨਹੀਂ ਦਿੰਦਾ, ਜਿਹਨੂੰ ਨਹੀਂ ਲੱਭਦੇ ਉਹ ਤੁਹਾਨੂੰ ਗਾਲਾਂ ਦਿੰਦਾ ਰਹਿੰਦਾ ਮਗਰੋਂ। ਇਸ ਲਈ ਇੱਕ ਤਾਂ ਇਹਦਾ ਜਿਹੜੀ ਵੰਡ ਹੈ ਉਹ ਵਕਤ 'ਤੇ ਕਰਕੇ ਜਾਓ ਔਰ ਦੱਸ ਕੇ ਜਾਓ ਸਾਰਿਆਂ ਨੂੰ ਬਈ ਮੈਂ ਇਹ ਵੰਡ ਕੀਤੀ ਹੈ। ਅਗਰ ਦੱਸ ਸਕਦੇ ਹੋ, ਨਹੀਂ ਦੱਸ ਸਕਦੇ ਤਾਂ ਖੁਫੀਆ ਛੱਡ ਜਾਓ, ਲੇਕਿਨ ਵੰਡ ਕਰਕੇ ਜ਼ਰੂਰ ਜਾਓ। ਲੇਕਿਨ ਉਹ ਆਪਣੇ ਜਾਣ ਤੋਂ ਬਾਅਦ ਦਿਓ ਮਾਲ ਪਾਣੀ ਜਿਹੜਾ ਵੀ ਦੇਣਾ, ਜਾਂ ਇੰਨਾ ਕੁ ਮਾਲ ਪਾਣੀ ਆਪਣੇ ਕੋਲ ਜ਼ਰੂਰ ਰੱਖੋ ਵੀ ਤੁਹਾਡੇ ਕੋਲ ਕੋਈ ਆਉਂਦਾ ਜਾਂਦਾ ਰਹੇ। ਮਤਲਬ ਇੰਨੀ ਕੁ ਖੰਡ ਜ਼ਰੂਰ ਰੱਖੋ ਆਪਣੇ ਕੋਲ ਕਿ ਮੱਖੀਆਂ ਤੁਹਾਡੇ ਕੋਲ ਆਉਂਦੀਆਂ ਰਹਿਣ, ਕੋਈ ਤੁਹਾਨੂੰ ਮਸਰੂਫ ਰੱਖਣ, ਜਾਂ ਇੰਨਾ ਕੁ ਚੋਗਾ ਹੋਵੇ ਕਿ ਕਬੂਤਰ ਚਿੜੀਆਂ ਤੁਹਾਡੇ ਕੋਲ ਆਉਂਦੇ ਰਹਿਣ, ਕਿਉਂਕਿ ਤੁਸੀਂ ਇਹਨਾਂ ਕਬੂਤਰ ਚਿੜੀਆਂ ਨੂੰ ਵੱਡਾ ਕੀਤਾ ਹੁੰਦਾ ਔਰ ਆਪਣੇ ਇਹ ਤੁਹਾਡੇ ਖਾਬ ਵੀ ਹੁੰਦੇ ਨੇ, ਅਤੇ ਤੁਹਾਡੀ ਸਾਰੀ ਜਵਾਨੀ ਸਭ ਕੁਛ ਸਾਰੀ ਮੁਸ਼ੱਕਤ ਇਹਨਾਂ ਨੂੰ ਵੱਡਿਆਂ ਕਰਨ 'ਚ ਲੱਗੀ ਹੁੰਦੀ ਹੈ। ਅਤੇ ਜੇ ਤੁਹਾਡੇ ਕੋਲ ਕੋਈ ਚੋਗਾ ਹੀ ਨਾ ਰਿਹਾ ਤਾਂ ਚਿੜੀਆਂ ਤਾਂ ਫਿਰ ਚਿੜੀਆਂ ਤਾਂ ਉੱਥੇ ਜਾਂਦੀਆਂ ਨੇ ਜਿੱਥੇ ਉਹਨਾਂ ਨੂੰ ਚੋਗਾ ਲੱਭਦਾ। ਇਹ ਜ਼ਿੰਦਗੀ ਦੀ ਇੱਕ ਬੜੀ ਤਲਖ ਤਕਲੀਫ ਦੀ ਹਕੀਕਤ ਹੈ, ਅਤੇ ਇਹਨੂੰ ਸਮਝ ਕੇ ਆਪਣੇ ਫੈਸਲੇ ਕਰਿਆ ਕਰੋ। ਮੈਂ ਇਸ ਵੇਲੇ ਆਪਣੀਆਂ ਮਾਵਾਂ ਨਾਲ, ਆਪਣੇ ਬਜ਼ੁਰਗਾਂ ਨਾਲ, ਜਿਹੜੇ ਮੇਰਾ ਵੀਲੌਗ ਵੇਖ ਰਹੇ ਨੇ, ਜਾਂ ਜਿਹੜੇ ਜਵਾਨ ਵੀ ਨੇ, ਉਹਨਾਂ ਨਾਲ ਵੀ ਕੱਲ੍ਹ ਇਹ ਹੋਣਾ, ਅਸੀਂ ਕੁੱਲੂ ਨਫਸੁਨ ਜ਼ਾਇਕਾਤੁਲ ਮੌਤ, ਅਤੇ ਮੌਤ ਵੱਲ ਜਾਣਾ, ਅਤੇ ਨਾਰਮਲੀ ਉਹ ਬੁਢਾਪੇ ਦੇ ਥਰੂ ਹੀ ਉਹ ਸਫ਼ਰ ਹੁੰਦਾ ਹੈ, ਅਸੀਂ ਸਾਰਿਆਂ ਨੇ ਹੋਣਾ, ਅਤੇ ਇਹ ਸਾਰੀ ਚੀਜ਼ ਸਾਡੇ ਸਮਝ ਦੇ ਵਿੱਚ। ਜਿਹੜੀ ਰਹੀ ਗੱਲ ਘੁੰਮਣ ਘੇਰੀ, ਮੈਂ ਜਿਸ ਤਰ੍ਹਾਂ ਕਿਹਾ ਕਿ ਓਵਰਸੀਜ਼ ਪਾਕਿਸਤਾਨੀਆਂ 'ਚੋਂ ਬਹੁਤ ਸਾਰਿਆਂ ਦੇ ਨਾਲ ਇਹ ਹੁੰਦਾ ਹੈ ਕਿ ਅਸੀਂ ਆਪਣਾ ਕੈਰੀਅਰ ਵਾਸਤੇ, ਆਪਣੀ ਐਜੂਕੇਸ਼ਨ ਵਾਸਤੇ, ਆਪਣੀ ਕਮਾਈ ਵਾਸਤੇ ਮੁਲਕ ਛੱਡ ਦਿੰਦੇ ਹਾਂ। ਪਿੱਛੋਂ ਮਾਂ ਪਿਓ ਨੂੰ ਛੱਡ ਕੇ ਆਉਨੇ 40s ਦੇ ਵਿੱਚ ਜਾਂ 50s ਦੇ ਵਿੱਚ ਵਾਪਸ ਜਾਂਦੇ ਹਾਂ, ਜਦੋਂ ਤੱਕ ਉਹ ਜਿਵੇਂ ਟਰਾਲੇ ਨੂੰ ਮੁੜਦਿਆਂ ਟਾਈਮ ਲੱਗਦਾ ਹੈ ਨਾ, ਬਾਹਰ ਜ਼ਿੰਦਗੀ ਸੈੱਟ ਕਰਦਿਆਂ ਟਾਈਮ ਲੱਗਦੀ ਹੈ। ਜੇ ਇਸ ਵੇਲੇ ਜ਼ਿੰਦਗੀ ਸੈੱਟ ਹੁੰਦੀ ਹੈ ਅਤੇ ਬੰਦਾ ਘੁੰਮ ਕੇ ਵੇਖਣ ਲੱਗਦਾ ਹੈ ਅਤੇ ਸਾਹਮਣੇ ਆਪਣੇ ਜਵਾਕ ਆ ਜਾਂਦੇ ਨੇ। ਉਹਨਾਂ ਦੇ ਕੱਦ ਇਹ ਇਸੇ ਤਰ੍ਹਾਂ ਹੀ ਹੈ ਵੀ ਜਿਵੇਂ ਤੁਸੀਂ ਆਪਣੇ ਘਰ ਦੇ ਪਿਛਲੇ ਪਾਸੇ ਬੂਟੇ ਲਾ ਦਿਓ, ਉਹ ਛੋਟੇ ਛੋਟੇ ਹੁੰਦੇ ਨੇ, ਬੜੇ ਚੰਗੇ ਲੱਗਦੇ ਨੇ, ਵੱਡੇ ਵੀ ਖੈਰ ਚੰਗੇ ਲੱਗਦੇ ਨੇ, ਲੇਕਿਨ ਜਦੋਂ ਬਹੁਤੇ ਵੱਡੇ ਹੋ ਜਾਂਦੇ ਨੇ ਅਤੇ ਉਹ ਤੁਹਾਡਾ ਜਿਹੜਾ ਅੱਗੇ ਵੇਖਣ ਦਾ ਤੁਹਾਡੀ ਐਕਸੈਸ ਹੈ ਉਹਨੂੰ ਹੀ ਬੰਦ ਕਰ ਦਿੰਦੇ ਨੇ, ਕਿਉਂਕਿ ਤੁਹਾਡੇ ਸਾਹਮਣੇ ਉਹ ਆ ਜਾਂਦੇ ਨੇ। ਜਦੋਂ ਤੁਸੀਂ ਮੁੜ ਕੇ ਵੇਖਣ ਲੱਗਦੇ ਹੋ 15-20 ਸਾਲ ਬਾਅਦ, ਅਤੇ ਤੁਹਾਡੇ ਆਪਣੇ ਜਵਾਕ ਏਡੇ ਵੱਡੇ ਹੋ ਗਏ ਹੁੰਦੇ ਨੇ, ਅਤੇ ਮਾਂ ਪਿਓ ਉਦੋਂ ਤੱਕ ਜਾਂ ਤਾਂ ਜਾ ਚੁੱਕੇ ਹੁੰਦੇ ਨੇ ਦੁਨੀਆ ਤੋਂ, ਅਤੇ ਜੇ ਰਹਿ ਜਾਣ ਤਾਂ ਉਹ ਇੰਨੇ ਕੁ ਬੁੱਢੇ ਹੋ ਜਾਂਦੇ ਨੇ ਕਿ ਤੁਹਾਡੇ ਜਿਹੜੇ ਬੱਚਿਆਂ ਦੀਆਂ ਜ਼ਰੂਰਤਾਂ ਨੇ ਉਹ ਹੀ ਏਡੀਆਂ ਸਿਰ ਚੁੱਕ ਚੁੱਕੀਆਂ ਹੁੰਦੀਆਂ ਨੇ, ਜਾਂ ਬੱਚੇ ਏਡੇ ਵੱਡੇ ਦਰਖਤ ਬਣੇ ਹੁੰਦੇ ਨੇ ਤੁਹਾਡੇ ਸਾਹਮਣੇ, ਕੋਈ 15 ਸਾਲ ਦਾ, ਕੋਈ 18 ਸਾਲ ਦਾ, ਕਿ ਉਹਨਾਂ ਦੇ ਉੱਤੋਂ ਦੀ ਤੁਹਾਡੇ ਕੋਲੋਂ ਆਪਣੇ ਮਾਂ ਪਿਓ ਵੇਖੇ ਹੀ ਨਹੀਂ ਜਾਂਦੇ, ਤੁਹਾਨੂੰ ਉਹ ਨਜ਼ਰ ਹੀ ਨਹੀਂ ਆਉਂਦੇ। ਅਤੇ ਜਦੋਂ ਉਹ ਬੱਚਿਆਂ ਦੀਆਂ ਲੋੜਾਂ ਪੂਰੀਆਂ ਕਰ ਦਿੰਦੇ ਹੋ, ਉਹ ਆਪਣੇ ਘਰ ਨੂੰ, ਉਸ ਤੋਂ ਬਾਅਦ ਉਹ ਬੱਚੇ ਤੁਹਾਨੂੰ ਨਹੀਂ ਵੇਖਣਾ ਚਾਹੁੰਦੇ, ਉਸ ਵੇਲੇ ਤੁਸੀਂ ਮੁੜ ਕੇ ਵੇਖਦੇ ਹੋ, ਕੋਈ ਭੈਣ ਭਰਾ ਲੱਭਦੇ ਹੋ, ਕੋਈ ਕਜ਼ਨ ਲੱਭਦੇ ਹੋ, ਆਪਣੇ ਹਾਣ ਦਾ, ਇਹ ਜਿਹੜਾ ਹਾਣ ਹੈ ਨਾ, ਇਹਦੀ ਵੀ ਕੀ ਗੱਲ ਹੈ। ਅਤੇ ਬਹਰਹਾਲ ਆਪਣੇ ਹਾਣੀ ਲੱਭਣ ਦੀ ਉਸ ਵੇਲੇ ਕੋਸ਼ਿਸ਼ ਕਰਦੇ ਹੋ, ਜਾਂ ਆਪਣੇ ਮਾਂ ਪਿਓ ਨੂੰ, ਅਤੇ ਮਾਂ ਪਿਓ ਅਕਸਰ ਜਾ ਚੁੱਕੇ ਹੁੰਦੇ ਨੇ। ਅਗਰ ਕੋਈ ਰਹਿ ਜਾਏ ਤਾਂ ਐਸੇ ਹਾਲਾਤ 'ਚ ਹੁੰਦਾ ਹੈ ਵੀ ਉਹ ਆਪਣੇ ਆਪ ਤੋਂ ਵੀ ਤੰਗ ਹੁੰਦਾ ਹੈ, ਉਸ ਵੇਲੇ ਬੁਢਾਪੇ ਦਾ ਉਹ ਲੈਵਲ ਹੁੰਦਾ ਹੈ, ਜਾ ਕੇ ਉਹਨਾਂ ਦੇ ਲਾਗੇ ਬਵੋ, ਅਤੇ ਪਾਣੀ ਪੁਲਾਂ ਥੱਲਿਓਂ ਇੰਨਾ ਕੁ ਲੰਘ ਚੁੱਕਿਆ ਹੁੰਦਾ ਵੀ ਨਾ ਉਹਨਾਂ ਨੂੰ ਤੁਹਾਡੀ ਸਮਝ ਆਉਂਦੀ ਹੈ, ਅਤੇ ਨਾ ਤੁਹਾਨੂੰ ਉਹਨਾਂ ਦੀ ਆਉਂਦੀ ਹੈ, ਅਤੇ ਨਾ ਉਹ ਤੁਹਾਡੇ ਤੋਂ ਕੋਈ ਮਜ਼ੀਦ ਉਮੀਦ ਰੱਖ ਸਕਦੇ ਨੇ, ਅਤੇ ਨਾ ਉਹਨਾਂ ਦੀ ਤੁਸੀਂ ਕੋਈ ਪੂਰੀ ਕਰ ਸਕਦੇ ਹੋ। ਇਸ ਲਈ ਮੇਰਾ ਮਸ਼ਵਰਾ ਤੁਹਾਨੂੰ ਇਹ ਹੈ ਕਿ ਗੱਲਬਾਤ ਰੈਗੂਲਰ ਕਰੋ, ਨਿੱਕੀਆਂ ਨਿੱਕੀਆਂ ਗੱਲਾਂ ਕਰੋ। ਫਾਰ ਐਗਜ਼ਾਮਪਲ, ਅਗਰ ਤੁਸੀਂ ਮੁਲਕ ਤੋਂ ਬਾਹਰ ਵੀ ਹੋ ਅਤੇ ਇਹਦੇ 'ਚ ਕੋਈ ਹਰਜ ਨਹੀਂ ਕਿ ਕਿਸੇ ਵੇਲੇ ਐਵੇਂ ਹੀ ਆਪਣੇ ਕਿਸੇ ਕਜ਼ਨ ਨੂੰ ਫੋਨ ਕਰੋ ਵੀ ਯਾਰ ਉੱਥੋਂ ਫਲਾਣੇ ਥਾਂ ਤੋਂ ਫਲਾਣੀ ਸ਼ਾਹ ਖਰੀਦ ਕੇ ਤੇ ਘਰ ਦੇ ਗਿਆ। ਜ਼ਾਹਿਰ ਹੈ ਤੁਹਾਡੇ ਭੈਣ ਭਰਾ ਪਿੱਛੇ ਹੁੰਦੇ ਨੇ, ਉਹ ਕਰਦੇ ਨੇ, ਲੇਕਿਨ ਇਹੋ ਜਿਹੇ ਨਿੱਕੇ ਨਿੱਕੇ ਜੈਸਚਰ, ਮਤਲਬ ਅੱਜ ਕੱਲ੍ਹ ਅੰਬ ਆਏ ਨੇ, ਮੈਂ ਮਿਸਾਲ ਦੇਣ ਡਿਆ ਤੁਹਾਨੂੰ, ਅਗਰ ਤੁਹਾਡੇ ਮਾਂ ਪਿਓ ਨੂੰ ਅੰਬ ਪਸੰਦ ਨੇ ਤਾਂ ਉਹ ਖਰੀਦ ਕੇ ਘਰ ਘੱਲ ਦਿਓ। ਕੋਈ ਛੋਟਾ ਛੋਟਾ ਜੈਸਚਰ ਜਿਹੜਾ ਤੁਸੀਂ ਦੇ ਸਕਦੇ ਹੋ, ਮਾੜਾ ਚੰਗਾ, ਇਸੇ ਤਰੀਕੇ ਨਾਲ ਆਪਣੀ ਮੁਹੱਬਤ ਵੰਡਦੇ ਰਿਹਾ ਕਰੋ। ਜਿਵੇਂ ਅਗਰਬੱਤੀ ਧੁਖਦੀ ਰਹੇ, ਉਹਦੀ ਖੁਸ਼ਬੂ ਆਉਂਦੀ ਰਹੇ ਤਾਂ ਚੰਗਾ ਰਹਿੰਦਾ। ਮਾਂ ਪਿਓ ਨੇ ਇੱਥੇ ਨਹੀਂ ਰਹਿਣਾ, ਇਸ ਤਰੀਕੇ ਨਾਲ ਭੈਣ ਭਰਾਵਾਂ ਨੇ ਵੀ ਨਹੀਂ ਰਹਿਣਾ, ਯਾਰਾਂ ਸੱਜਣਾ ਨੇ ਵੀ ਨਹੀਂ ਰਹਿਣਾ, ਕਜ਼ਨਾਂ ਨੇ ਵੀ ਨਹੀਂ ਰਹਿਣਾ। ਇਹ ਹਾਣੀ ਸਾਰੇ, ਇਹ ਹਾਣੀਆਂ ਅਤੇ ਟਾਹਣੀਆਂ ਜਿਹੜੀਆਂ ਨੇ ਇਹ ਟੁੱਟਦੀਆਂ ਰਹਿੰਦੀਆਂ ਨੇ।
ਤੇ ਆਖਰ ਇੱਕ ਦਿਨ ਅਸੀਂ ਵੀ ਟੁੱਟ ਜਾਣਾ ਹੈ। ਇਸ ਲਈ ਜਦੋਂ ਕੋਈ ਸ਼ਾਖ ਟੁੱਟ ਜਾਂਦੀ ਹੈ ਤੇ ਉਹਨੂੰ ਜਿੰਨੀਆਂ ਮਰਜ਼ੀ ਤਸੱਲੀਆਂ ਦਿਓ, ਲੇਕਿਨ ਉਹਦਾ ਨੁਕਸਾਨ ਪੂਰਾ ਨਹੀਂ ਹੁੰਦਾ। ਇਸ ਲਈ ਮੇਰਾ ਤੁਹਾਨੂੰ ਮਸ਼ਵਰਾ ਹੈ ਕਿ ਆਇਸ਼ਾ ਆਪਾ ਦੀ ਕਹਾਣੀ 'ਚ ਬਜਾਏ ਇਸ ਦੇ ਕਿ ਨਫ਼ਰਤ ਵੰਡੀਏ, ਉਹਨਾਂ ਦੇ ਬੱਚਿਆਂ ਦੀ ਬੈਸ਼ਿੰਗ ਸਾਰੇ ਕਰਨ ਡਏ ਨੇ, ਚਲੋ ਤੁਸੀਂ ਵੀ ਕਰ ਲਓ, ਤੁਹਾਡੀ ਮਰਜ਼ੀ ਹੈ, ਲੇਕਿਨ ਅਸਲ ਗੱਲ ਹੈ ਵੀ ਆਪਣੇ ਗਿਰਬਾਨ 'ਚ ਵੇਖੀਏ ਅਸੀਂ ਮਾਮਲਾਤ ਕਿਸ ਤਰ੍ਹਾਂ ਬਿਹਤਰ ਕਰ ਸਕਦੇ। ਮਾਜ਼ਰਤ, ਮੈਨੂੰ ਪਤਾ ਹੈ ਬੜਾ ਬੋਰਿੰਗ ਟੌਪਿਕ ਹੋਏਗਾ, ਤੁਹਾਨੂੰ ਬੁਰਾ ਲੱਗਾ, ਲੇਕਿਨ ਮੇਰੀ ਤੁਹਾਡੇ ਕੋਲ ਗੁਜ਼ਾਰਿਸ਼ ਇਹੀ ਹੈ ਕਿ ਥੋੜ੍ਹਾ ਜਿਹਾ ਆਪਣੇ ਜਿਹੜੇ ਤੁਹਾਡਾ ਟਾਈਮ ਹੈ ਜ਼ਰੂਰ ਸੋਚੋ ਕਿ ਪਿਛਲੇ 1 ਸਾਲ 'ਚ ਕਦੀ ਘੜੀ ਲਾ ਕੇ ਸੋਚਣਾ। ਮਸਲਾਂ ਅਗਰ ਤੁਸੀਂ ਪਾਕਿਸਤਾਨ ਛੁੱਟੀ ਵੀ ਜਾਂਦੇ ਹੋ, ਬਾਹਰੋਂ ਜਾਂਦੇ ਹੋ, ਤੇ ਘੜੀ ਲਾ ਕੇ ਕਦੀ ਸੋਚਣਾ ਸਟਾਪ ਵਾਚ ਕਿ ਤੁਸੀਂ ਅਗਰ ਉੱਥੇ 7 ਦਿਨ ਰਹੇ ਹੋ ਤੇ ਵਾਲਦ ਸਾਹਿਬ ਨਾਲ, ਵਾਲਦਾ ਨਾਲ, ਭਰਾਵਾਂ ਨਾਲ ਕਿੰਨਾ ਵਕਤ ਗੁਜ਼ਾਰਿਆ ਤੁਸੀਂ। ਤੇ ਤੁਸੀਂ ਅਗਰ ਵੇਖੋਗੇ ਤੇ ਉਹ ਚੰਦ ਘੰਟੇ ਹੋਣਗੇ, ਤੇ ਅਗਲੇ 15 ਸਾਲਾਂ 'ਤੇ ਉਹਨੂੰ ਤਕਸੀਮ ਕਰੋ ਤੇ ਤੁਹਾਨੂੰ ਇਹ ਤੁਹਾਡਾ ਤਰਾਹ ਨਿਕਲ ਜਾਏਗਾ ਕਿ ਤੁਹਾਡੇ ਵਾਲਦ ਸਾਹਿਬ ਦੇ ਨਾਲ ਟਾਈਮ ਜਾਂ ਵਾਲਦਾ ਦੇ ਨਾਲ ਟਾਈਮ ਸ਼ਾਇਦ 30 ਘੰਟੇ ਦਾ ਹੋ ਰਿਹਾ, 40 ਘੰਟੇ ਦਾ। ਮਤਲਬ ਅਗਰ 7 ਦਿਨ ਲਈ ਗਏ ਹੋ ਤਾਂ ਉਹਨਾਂ ਨਾਲ ਅਗਰ 2 ਘੰਟੇ ਗੁਜ਼ਾਰੇ ਨੇ ਵਨ ਔਨ ਵਨ ਜਾਂ 4 ਗੁਜ਼ਾਰੇ ਨੇ, ਤੇ ਉਹੀ ਟਾਈਮ ਜੇ ਨਾ। ਤੇ ਅਗਰ ਅਗਲੇ ਸਾਲ 'ਚ ਇੱਕ ਵਾਰੀ ਜਾਂਦੇ ਹੋ ਤੇ 10 ਸਾਲ ਜਾਓਗੇ ਤੇ ਅਗਰ 4 ਘੰਟੇ ਵੀ ਗੁਜ਼ਾਰੇ ਜੇ ਤੇ 40 ਘੰਟੇ ਰਹਿ ਗਏ ਉਹਨਾਂ ਦੇ ਤੁਹਾਡੇ ਇਸ ਦੁਨੀਆ ਦੇ ਵਿੱਚ ਇਕੱਠਿਆਂ, ਤੇ ਵੇਲਾ ਬੜਾ ਥੋੜ੍ਹਾ ਜੇ ਹੱਥੋਂ ਇੰਜ ਨਿਕਲਣ ਡਿਆ ਜੇ। ਮੈਂ ਆਨਾ ਰੇਤ ਵੀ ਹੌਲੀ ਨਿਕਲਦੀ ਹੈ, ਮੈਂ ਤੇ ਆਨਾ ਮੁੱਠੀ 'ਚ ਪਾਣੀ ਲਈਏ ਤੇ ਉਹ ਵੀ ਹੌਲੀ ਨਿਕਲਦਾ ਹੈ ਜਿੰਨੀ ਛੇਤੀ ਵੇਲਾ ਨਿਕਲਦਾ ਹੈ। ਇਹ ਤੁਸੀਂ ਆਪ ਹੀ ਸਾਂਭਣਾ, ਇਹਦੇ ਬਾਰੇ ਸੋਚਣਾ, ਤੇ ਇਹ ਇੱਕ ਅੱਛਾ ਬੈਲੈਂਸ ਕ੍ਰੀਏਟ ਕਰੋ ਆਪਣੀ ਘਰ ਵਾਲੀ ਨਾਲ, ਵਹੁਟੀ ਨਾਲ, ਜ਼ਨਾਨੀ ਨਾਲ ਵੀ ਬਿਲਕੁਲ ਉਹਦਾ ਵੀ ਖਿਆਲ ਕਰੋ, ਬੱਚਿਆਂ ਦਾ ਵੀ ਕਰੋ, ਪਰ ਜਿਨ੍ਹਾਂ ਤੁਹਾਨੂੰ ਜੰਮਿਆ ਉਹਨਾਂ ਨਾਲ ਵੀ ਮੁੜ ਕੇ ਵੇਖਦੇ ਰਹੋ। ਅੱਛਾ ਜੀ, ਅਗਲੀ ਖਬਰ ਤੁਹਾਡੇ ਸਾਹਮਣੇ ਰੱਖਣੇ ਕਿ ਪਾਕਿਸਤਾਨੀਆਂ ਦੇ ਉੱਤੇ ਕਰਜ਼ੇ ਦਾ ਬੋਝ ਵੱਧਦਾ ਜਾ ਰਿਹਾ। ਮਹਿੰਗਾਈ, ਮਾਸ਼ੀ ਮੁਸ਼ਕਲਾਤ ਜਿਹੜੀ ਹੈ ਉਹ ਇੱਕ, ਤੇ ਕਰਜ਼ੇ ਦਾ ਬੋਝ ਜਿਹੜੀ ਹਕੂਮਤ ਲੈ ਰਹੀ ਹੈ ਉਹ ਤਾਂ ਹੈ ਹੀ ਹੈ। ਜਿਹੜੇ ਸਾਡੇ ਕੋਲ ਅਦਾਦੋ ਸ਼ੁਮਾਰ ਆ ਰਹੇ ਨੇ ਉਹ ਦੱਸ ਰਹੇ ਨੇ ਕਿ 2024 'ਚ ਪਾਕਿਸਤਾਨੀਆਂ ਨੇ ਆਪ ਵੀ ਬੈਂਕਾਂ ਕੋਲੋਂ ਜਾ ਕੇ ਕਰਜ਼ਾ ਬੜਾ ਲਿਆ ਹੈ। ਕਿਸੇ ਨੇ ਸੋਨਾ ਰੱਖ ਕੇ, ਕਿਸੇ ਨੇ ਟੂੰਬਾਂ ਰੱਖ ਕੇ, ਕਿਸੇ ਨੇ ਕੋਈ ਹੋਰ ਸ਼ੈ ਰੱਖ ਕੇ। 12% ਬਾਲਗ ਪਾਕਿਸਤਾਨੀਆਂ ਨੇ ਰੋਜ਼ਮर्रा ਅਖਰਾਜਾਤ ਵਾਸਤੇ ਵੀ ਕਰਜ਼ਾ ਲਿਆ। 7% ਨੇ ਇਲਾਜ ਮੁਆਵਜ਼ਾ ਕਰਾਉਣ ਵਾਸਤੇ ਆਪਣਾ ਕਰਜ਼ਾ ਲਿਆ, ਤੇ 6% ਨੇ ਬੇਰੁਜ਼ਗਾਰੀ ਦੇ ਬਾਇਸ ਕਰਜ਼ਾ ਲਿਆ। ਹੁਣ ਇੱਥੇ ਵੇਖ ਲਓ, ਇਮਰਾਨ ਖਾਨ ਜਦੋਂ ਕਹਿੰਦਾ ਸੀ ਲੋਕਾਂ ਨੂੰ ਸਮਝ ਨਹੀਂ ਸੀ ਆਉਂਦੀ ਕਿ ਜਦੋਂ ਕੋਈ ਬਿਮਾਰ ਹੋ ਜਾਂਦਾ ਤੇ ਗਰੀਬ ਮਾਰਿਆ ਜਾਂਦਾ। ਗਰੀਬ ਘਰ 'ਚ ਅਗਰ ਬਿਮਾਰੀ ਹੋ ਜਾਏ ਤਾਂ ਉਹ ਮਾਰੇ ਜਾਂਦੇ ਨੇ। ਅੱਜ ਵੀ ਵੇਖ ਲਓ ਕਿ ਅਦਾਦੋ ਸ਼ੁਮਾਰ ਦੇ ਵਿੱਚ 7% ਵਜ੍ਹਾ ਤਿੱਬੀ ਇਲਾਜ ਕਰਵਾਉਣਾ। ਤੇ ਜਿਸ ਵੇਲੇ ਸਿਹਤ ਕਾਰਡ ਦਿੱਤਾ ਸੀ ਜਿਹੜਾ ਕਿ ਇਸ ਬੀਬੀ ਨੇ ਖੋਲ੍ਹਿਆ ਆ ਕੇ, ਔਰ ਜ਼ਾਹਿਰ ਅਰਦਲੀ ਵਿਚਾਰੇ ਦਾ ਤਾਂ ਕੰਮ ਨਹੀਂ ਸੀ, ਮਰੀਮ ਦਾ ਹੀ ਕੰਮ ਸੀ, ਲੋਕਾਂ ਕੋਲੋਂ ਸਿਹਤ ਕਾਰਡ ਖੋਲ੍ਹਿਆ, ਤੇ ਅੱਜ ਲੋਕੀ ਦਰ ਵਿਚਾਰੇ ਫਿਰਨ ਡਏ ਨੇ, ਉਹਨਾਂ ਨੂੰ ਪਤਾ ਨਹੀਂ ਕਿ ਆਪਣਾ ਇਲਾਜ ਕਿੱਥੋਂ ਕਰਵਾਈਏ। ਤੇ ਖੈਰ, ਅਗਲੀ ਖਬਰ ਜਿਹੜੀ ਤੁਹਾਡੇ ਸਾਹਮਣੇ ਰੱਖਣੀ ਹੈ ਉਹ ਖਬਰ ਇਹ ਹੈ ਕਿ ਕਰਾਚੀ ਦੇ ਜਿਹੜੇ ਗਵਰਨਰ ਸਾਹਿਬ ਨੇ ਉਹਨਾਂ ਨੇ ਇੱਕ ਨਵਾਂ ਹੀ ਕੰਮ ਕੀਤਾ। ਇਹ ਦੋਵੇਂ ਭੈੜੀਆਂ ਖਬਰਾਂ ਸਾਨੂੰ ਜ਼ਰਾ ਥੋੜ੍ਹੀ ਲਾਈਟਰ ਖਬਰ ਦੇ ਦਈਏ ਤੁਹਾਨੂੰ। ਕਾਮਰਾਨ ਟਸੋਰੀ ਸਾਹਿਬ, ਇਹਨਾਂ ਨੂੰ ਗਵਰਨਰ ਬਣਾਇਆ ਚੌਧਰੀ ਸਾਹਿਬ ਨੇ, ਤੇ ਇੱਥੋਂ ਚੌਧਰੀ ਸਾਹਿਬ ਦੀ ਵੀ ਤੁਹਾਨੂੰ ਖਿਆਲਾਤ ਦੀ ਸਮਝ ਆਉਂਦੀ ਹੈ। ਚੌਧਰੀ ਸਾਹਿਬ ਮਤਲਬ ਕਿ ਕਾਮਰਾਨ ਟਸੋਰੀ ਸਾਹਿਬ ਕੋਲ ਕਿਹੜਾ ਸੌਦਾ ਹੈ ਜਿਹੜਾ ਚੌਧਰੀ ਸਾਹਿਬ ਨੂੰ ਚੰਗਾ ਲੱਗਦਾ, ਉਹ ਤੁਸੀਂ ਇੱਥੋਂ ਆਪ ਸਮਝ ਲਓ। ਜਿਹੜੇ ਕਾਮਰਾਨ ਟਸੋਰੀ ਸਾਹਿਬ ਦੇ ਸ਼ੌਕਾਂ ਨੂੰ ਜਾਣਦੇ ਨੇ ਲੋਕ, ਉਹ ਸਮਝ ਸਕਦੇ ਨੇ ਕਿ ਕਿਉਂ ਪਸੰਦ ਨੇ ਚੌਧਰੀ ਸਾਹਿਬ ਨੂੰ। ਉਹ ਪਰ ਉਹਨਾਂ ਨੇ ਗਵਰਨਰ ਬਣਾਇਆ, ਉਹ ਮੁਲਕ ਤੋਂ ਬਾਹਰ ਗਏ ਤੇ ਨਾਲ ਗਵਰਨਰ ਹਾਊਸ ਦੀਆਂ ਚਾਬੀਆਂ ਵੀ ਲੈ ਗਏ ਨੇ। ਬੱਲੇ ਉਹ ਸ਼ੇਰ ਬੱਗਿਆ, ਸ਼ੁਕਰ ਇਹ ਕਰੋ ਵੀ ਗਵਰਨਰ ਹਾਊਸ ਚੁੱਕ ਕੇ ਨਹੀਂ ਨਾਲ ਲੈ ਗਿਆ ਜੇਬ 'ਚ ਪਾ ਕੇ। ਕਰਾਚੀ ਦੇ ਗਵਰਨਰ ਹਾਊਸ ਦੀਆਂ ਸਾਰੀਆਂ ਕਮਰਿਆਂ, ਮੀਟਿੰਗ ਰੂਮਸ ਨੂੰ ਮਾਰਿਆ ਤਾਲਾ ਤੇ ਨਾਲ ਲੈ ਗਏ। ਬਹਰਹਾਲ ਉਹ ਚਾਬੀਆਂ ਤੇ ਨਾਲ ਲੈ ਗਏ ਨੇ। ਪਿੱਛੋਂ ਜਿਹੜੇ ਕਾਇਮ ਮਕਾਮ ਗਵਰਨਰ ਬਣੇ ਨੇ, ਸਿੰਧ ਅਸੈਂਬਲੀ ਦੇ ਸਪੀਕਰ ਅਵੈਸ ਕਾਦਰ ਸਾਹਿਬ, ਉਹ ਜਿਸ ਵੇਲੇ ਉੱਥੇ ਆਪਣੇ ਨੇ ਮੀਟਿੰਗ ਕਰਨ ਵਾਸਤੇ, ਤਾਂ ਉਹਨਾਂ ਕਿਹਾ ਜੀ ਜੰਦਰੇ ਮਾਰ ਕੇ, ਜੰਦਰੇ ਮਤਲਬ ਤਾਲੇ ਮਾਰ ਕੇ, ਤੇ ਕੁੰਜੀਆਂ ਮਤਲਬ ਚਾਬੀਆਂ ਉਹ ਲੈ ਗਏ ਨੇ। ਇਹ ਸੱਸਾਂ ਇਸ ਤਰ੍ਹਾਂ ਕਰਦੀਆਂ ਸਨ ਨੌਹਾਂ ਦੇ ਨਾਲ, ਵੀ ਜੰਦਰੇ ਮਾਰ ਕੇ ਤੇ ਕੁੰਜੀਆਂ ਨਾਲ ਲੈ ਜਾਂਦੀਆਂ ਸਨ ਵੀ ਪਿੱਛੋਂ ਨੌਹ ਜਿਹੜੀ ਪੰਜੀਰੀ ਕੱਢ ਕੇ ਨਾ ਖਾ ਲੈ। ਤੇ ਇਹ ਕੰਮ ਗਵਰਨਰ ਸਾਹਿਬ ਨੇ ਕੀਤਾ। ਜ਼ਰਾ ਸੋਚੋ ਵੀ ਆਪਣੇ ਅੱਬਾ ਜੀ ਦਾ ਰਾਜਵਾੜਾ ਹੀ ਸਮਝਿਆ ਉਹਨਾਂ ਨੇ। ਗਵਰਨਰ ਜਿਹੜਾ ਹਾਊਸ ਹੈ ਉਹ ਜ਼ਾਹਿਰ ਹੈ ਇੱਕ ਕੌਮੀ ਬਿਲਡਿੰਗ ਹੈ। ਤੁਸੀਂ ਗਵਰਨਰ ਹੋ, ਤੁਹਾਡੇ ਕੋਲ ਅੱਜ ਉਹਦਾ ਹੈ, ਕੱਲ੍ਹ ਕਿਸੇ ਹੋਰ ਕੋਲ। ਅਗਰ ਉਹ ਕਾਇਮ ਮਕਾਮ ਗਵਰਨਰ ਬਣੇ ਨੇ ਤਾਂ ਉਹਨਾਂ ਦਾ ਵੀ ਹੱਕ ਹੈ ਉੱਥੇ ਮੀਟਿੰਗਸ ਕਰਨ, ਲੇਕਿਨ ਉਹਨਾਂ ਨੇ ਜਿਹੜੇ ਮੀਟਿੰਗਸ ਰੂਮ ਨੇ ਉਹਨਾਂ ਨੂੰ ਮਾਰੇ ਨੇ ਤਾਲੇ, ਤੇ ਉਹ ਉੱਥੋਂ ਹੋ ਗਏ ਨੇ ਫਰਾਰ। ਤੇ ਇਹ ਜਨਾਬੇ ਵਾਲਾ ਸੂਰਤ ਹਾਲ ਉੱਥੇ ਬਣੀ ਹੈ। ਪੰਜਾਬ ਦੇ ਵਿੱਚ ਜ਼ਰਾ ਲੋਕਾਂ ਦੀ ਛਿੱਤਰ ਪਰੇਡ ਅਜੇ ਘੱਟ ਕਰ ਰਹੀ ਹੈ ਪੁਲਿਸ, ਕਿਉਂਕਿ ਇਹ ਪਹਿਲਾਂ ਵੇਖ ਲਓ, ਬਾਅਦ 'ਚ ਦੱਸਾਂਗਾ ਕਿਉਂ ਮੈਂ ਕਹਿ ਰਿਹਾ ਘੱਟ। ਇਹ ਲਾਹੌਰ ਦੇ ਵਿੱਚ ਵਾਰਡਨ ਨੇ। ਪੂਰੀ ਵੀਡੀਓ ਤੁਹਾਨੂੰ ਨਹੀਂ ਵਿਖਾ ਸਕਦੇ, ਥੋੜ੍ਹਾ ਜਿਹਾ ਇਹਦੇ 2-4 ਹਿੱਸੇ ਦਿਖਾਉਣੇ, ਕਿਉਂਕਿ ਜਿਸ ਵੇਲੇ ਪੂਰੀ ਵੀਡੀਓ ਵਿਖਾਉਣੇ ਤੇ ਉਹ YouTube ਆਉਂਦੇ ਨੇ ਵੀ ਇਹਦੇ ਵਿੱਚ ਵਾਇਲੈਂਸ ਹੈ ਤੇ ਵੀਡੀਓ ਨਾ ਵਿਖਾਓ। ਲੇਕਿਨ ਇਹ ਵੇਖੋ, ਬੰਦੇ ਨੂੰ ਚੁੱਕ ਕੇ ਜਿਹੜਾ ਉਹ ਰਕਸ਼ੇ ਦੇ ਵਿੱਚ ਪਾ ਰਹੇ ਨੇ ਧੱਕੇ ਦੇ ਨਾਲ। ਇਹ ਵਾਰਡਨ ਨੇ, ਦੂਜੀ ਪੁਲਿਸ ਨਹੀਂ ਹੈ। ਪੂਰੀ ਦੁਨੀਆ ਦੇ ਵਿੱਚ ਵਾਰਡਨ ਇਹ ਕੰਮ ਨਹੀਂ ਕਰ ਸਕਦਾ। ਟ੍ਰੈਫਿਕ ਪੁਲਿਸ ਪੂਰੀ ਦੁਨੀਆ 'ਚ ਹਰਕਤ ਨਹੀਂ ਕਰ ਸਕਦੀ। ਉਹਦਾ ਕੰਮ ਟ੍ਰੈਫਿਕ ਨੂੰ ਬਾਹਰੋਂ ਉਹਦੇ ਨਾਲ ਕੋਈ ਰਿਸ਼ਵਤ ਮੰਗੀ ਹੋਏਗੀ, ਮੂੰਹ ਮਾਰੀ ਹੋਈ ਹੈ, ਭੈਣ ਉਹਦੀ ਨਾਲ ਹੈ, ਉਹ ਮਾਫੀਆਂ ਮੰਗ ਰਹੀ ਹੈ, ਮਿੰਨਤਾਂ ਕਰ ਰਹੀ ਹੈ, ਲੇਕਿਨ ਇਹਨਾਂ ਨੇ ਉਹਨੂੰ ਚੁੱਕ ਕੇ ਨੌਜਵਾਨ ਨੂੰ ਜ਼ਬਰਦਸਤੀ ਰਕਸ਼ੇ 'ਚ ਸੁੱਟਿਆ ਤੇ ਲੈ ਗਏ ਨੇ। ਖੈਰ ਹੁਣ ਇਹਨਾਂ ਨੂੰ ਗ੍ਰਿਫਤਾਰ ਕਰਕੇ ਦਿੱਤਾ ਹਵਾਲਾ 'ਤੇ, ਲੇਕਿਨ ਕੀ ਬਣਨਾ, ਸਵੇਰੇ ਜ਼ਮਾਨਤ ਹੋ ਜਾਏਗੀ।
ਇਹਨਾਂ ਨੇ ਫਿਰ ਜਾ ਕੇ ਉਹੀ ਬਗੈਰਤੀ ਆਪਣੀ ਜਾਰੀ ਰੱਖਣਗੇ ਬਾਹਰ। ਲੇਕਿਨ ਇਹ ਇੱਕ ਪਾਸੇ ਪੁਲਿਸ ਦਾ ਤਰੀਕਾ ਵਾਰਦਾਤ ਇਹ ਜ਼ਿਲ੍ਹੇ ਸ਼ਾਹ ਤੋਂ ਲੈ ਕੇ ਦੂਸਰੇ ਜਿਹੜੇ ਜ਼ੁਲਮ ਪੁਲਿਸ ਨੇ ਕੀਤੇ ਨੇ ਤੁਹਾਡੇ ਸਾਹਮਣੇ ਨੇ। ਦੂਜੇ ਪਾਸੇ ਹੁਣ ਬਾਜੀ ਨੇ ਫੈਸਲਾ ਕੀਤਾ ਹੈ ਕਿ ਹੋਰ ਸਬ ਡਿਵੀਜ਼ਨਾਂ ਬਣਾਉਣੀਆਂ ਨੇ ਤੇ ਹੋਰ ਪੁਲਿਸ ਸਟੇਸ਼ਨ ਬਣਾਉਣੇ ਨੇ। ਹਾਂਜੀ, ਉਹਨਾਂ ਨੇ ਇਹ ਆਖਿਆ ਕਿ ਸਾਹੀਵਾਲ ਦੇ ਵਿੱਚ 3, ਫੈਸਲਾਬਾਦ 'ਚ 4 ਸਬ ਡਿਵੀਜ਼ਨਾਂ ਬਣਾਉਣੀਆਂ ਨੇ, ਮੁਲਤਾਨ 'ਚ 16, ਸਰਗੋਦਾ 'ਚ 6, ਲਾਹੌਰ ਦੇ ਵਿੱਚ 1, ਡੇਰਾ ਗਾਜ਼ੀ ਖਾਨ ਦੇ ਵਿੱਚ 12 ਔਰ ਬਾਵਲਪੁਰ ਦੇ ਤੇ ਗੁਜਰਾਂਵਾਲਾ ਦੇ ਵਿੱਚ ਬਿਲਤਰਤੀਬ 3 ਔਰ 5 ਨਵੇਂ ਥਾਣੇ ਬਣਾਏ ਜਾਣਗੇ। ਉਹਨਾਂ ਕਿਹਾ ਥਾਣੇ ਹੀ ਗੱਲ ਮੁੱਕਣੀ। ਬਾਜੀ ਨੂੰ ਇਹੀ ਗੱਲ ਸਮਝ ਆਈ ਹੈ ਵੀ ਗੱਲ ਥਾਣੇ ਹੀ ਮੁੱਕਣੀ ਹੈ। ਬਾਜੀ ਹੁਣ ਇਸ ਨਤੀਜੇ 'ਤੇ ਪਹੁੰਚੀ ਹੈ ਕਿ ਮੈਂ ਮਜ਼ੀਦ ਨਵੇਂ ਥਾਣੇ ਬਣਾਉਣੇ ਨੇ ਤਾਂ ਕਿ ਲੋਕਾਂ ਦੀ ਜ਼ਿੰਦਗੀ ਦੇ ਵਿੱਚ ਜ਼ਾਹਿਰ ਹੈ ਜਿੰਨੇ ਇਹਨੂੰ ਇਸ ਤਰ੍ਹਾਂ ਸਮਝ ਲਓ ਵੀ ਇਹ ਜਿੰਨੇ ਥਾਣੇ ਨਵੇਂ ਬਣਨੇ ਨੇ ਉਹਦਾ ਖਰਚਾ ਵੀ ਤੁਸੀਂ ਚਲਾਉਣਾ ਨਾ ਸਾਰਿਆਂ ਨੇ। ਰਿਸ਼ਵਤ ਹੋਰ ਵਧਣੀ ਹੈ ਔਰ ਆਵਾਮ ਦੇ ਉੱਤੇ ਬੋਝ ਹੋਰ ਵਧਣਾ ਹੈ। ਅਗਰ ਇੱਕ ਥਾਣੇ ਦੇ ਥੱਲੇ ਪਹਿਲਾਂ 100 ਪਿੰਡ ਸੀ, ਮੈਂ ਮਿਸਾਲ ਦਿੰਦਾ, ਅਤੇ ਉਸ ਥਾਣੇ ਨੂੰ ਚਲਾਉਣ ਦਾ ਜ਼ਿੰਮੇਦਾਰੀ ਵਿਚਾਰੇ ਉਹ 100 ਪਿੰਡ 'ਤੇ ਸੀ ਰਿਸ਼ਵਤ ਦੇ ਕੇ। ਹੁਣ ਅਗਰ ਉਸ ਇਲਾਕੇ 'ਚ 2 ਥਾਣੇ ਬਣਾ ਦਿੱਤੇ ਅਤੇ ਤੁਸੀਂ ਆਪੇ ਹਿਸਾਬ ਲਾ ਲਓ ਵੀ 50 ਪਿੰਡਾਂ ਨੇ ਉਹੀ ਥਾਣਾ। ਅਗਰ ਉਸ ਥਾਣੇ ਦਾ 1 ਕਰੋੜ ਰੁਪਈਆ ਬਿੱਲ ਸੀ ਅਤੇ ਉਹ ਹਰ ਪਿੰਡ ਦੇ ਵਿੱਚੋਂ ਲੱਖ ਰੁਪਈਆ ਜਾਂਦਾ ਸੀ। ਹੁਣ 2 ਥਾਣੇ ਬਣਨਗੇ ਅਤੇ ਦੋਵਾਂ ਦਾ 1 ਕਰੋੜ ਹੈ ਅਤੇ ਆਪੇ ਹਿਸਾਬ ਲਾ ਲਓ ਕਿ ਹਰ ਪਿੰਡ ਦੇ ਵਿੱਚੋਂ ਕਿੰਨੇ ਪੈਸੇ ਵਧਣਗੇ, ਡਬਲ ਹੋ ਜਾਣਗੇ ਪੈਸੇ ਰਿਸ਼ਵਤ ਦੇ ਦੇਣ ਦੇ। ਜ਼ਾਹਿਰ ਹੈ ਹਰ ਪਿੰਡ 'ਤੇ ਨਹੀਂ ਉਨੇ ਪੈਸੇ ਦਿੰਦਾ ਹੋਏਗਾ, ਕੋਈ ਫੀਸ ਤਾਂ ਨਹੀਂ ਲੱਗੀ, ਲੇਕਿਨ ਓਵਰਆਲ ਆਪਣੀ ਮੱਝ ਦਾ ਦੁੱਧ ਹੈ, ਜਿੱਥੇ ਮਰਜ਼ੀ ਬਹਿ ਕੇ ਪੀ ਲਓ। ਮਤਲਬ ਜਿੰਨੇ ਵੀ ਥਾਣੇ ਬਣਨਗੇ ਉਹਦੇ ਪੈਸੇ ਤੁਹਾਨੂੰ ਹੀ ਭਰਨੇ ਪੈਣੇ ਨੇ, ਕਿਸੇ ਹੋਰ ਨੇ ਇਹ ਪੈਸੇ ਨਹੀਂ ਭਰਨੇ। ਅੱਛਾ ਜੀ, ਅਗਲੀ ਖਬਰ ਬੜੀ ਇੰਟਰਸਟਿੰਗ ਜੇ। ਉਹ ਹੈ ਕਿ ਮਸਜਿਦਾਂ 'ਚ ਇੱਕ ਐਸੀ ਤਬਦੀਲੀ ਕੀਤੀ ਗਈ ਹੈ ਜਿਹਦੇ ਨਾਲ ਫਿਰਕਾ ਵਾਰੀਅਤ ਦੀ ਕਮੀ ਹੋ ਗਈ। ਬੜੀ ਇੰਟਰਸਟਿੰਗ ਖਬਰ ਹੈ। ਉਹਨਾਂ ਆਖਿਆ ਕਿ ਪਹਿਲਾਂ ਲੋਕ ਮਸਜਿਦ 'ਚ ਨਮਾਜ਼ ਪੜ੍ਹਨ ਤੋਂ ਪਹਿਲਾਂ ਪੁੱਛਦੇ ਸਨ ਬਈ ਇਹ ਕਿਹਦੀ ਮਸਜਿਦ ਹੈ, ਦਿਓਬੰਦੀਆਂ ਦੀ ਹੈ, ਸ਼ੀਆ ਦੀ ਹੈ, ਵਹਾਬੀਆਂ ਦੀ ਹੈ, ਕਿਹਦੀ ਮਸਜਿਦ ਹੈ ਬਈ। ਬਹੁਤ ਜ਼ਿਆਦਾ ਹਰ ਫਿਰਕਾ ਔਰ ਫਿਰ ਉਹਦੇ ਵਿੱਚ ਸਬ ਫਿਰਕੇ, ਉਹਦੇ ਵਿੱਚ ਸਬ ਸੈਕਟਸ, ਫਿਰ ਮੌਲਵੀ ਹਜ਼ਰਾਤ ਜਿਹੜੇ ਨੇ ਉਹਨਾਂ ਦਾ ਮਾਈਂਡ ਸੈਟ ਕੀ, ਇਹ ਸਾਰੀਆਂ ਗੱਲਾਂ ਪੁੱਛ ਕੇ ਪ੍ਰਤੀਤ ਕਰਕੇ ਲੋਕ ਫਿਰ ਨਮਾਜ਼ ਪੜ੍ਹਨ ਜਾਂਦੇ ਸਨ। ਹੁਣ ਉਹਨਾਂ ਨੇ ਆਖਿਆ ਕਿ ਜੀ ਇਹ ਬੜੀ ਵੱਡੀ ਤਬਦੀਲੀ ਮੌਸਮ ਨੇ ਹੱਲ ਕਰ ਦਿੱਤੀ ਹੈ। ਤੁਸੀਂ ਕਹੋਗੇ ਮੌਸਮ ਨੇ ਕਿਸ ਤਰ੍ਹਾਂ ਤਬਦੀਲੀ ਹੱਲ ਕਰ ਦਿੱਤੀ ਹੈ? ਇਹ ਮੌਸਮੀ ਤਬਦੀਲੀ ਦੀ ਵਜ੍ਹਾ ਤੋਂ ਜਿਹੜੀ ਗਲੋਬਲ ਵਾਰਮਿੰਗ ਹੋ ਰਹੀ ਹੈ, ਫਿਰਕਾ ਵਾਰੀਅਤ ਦੇ ਵਿੱਚ ਥੋੜ੍ਹੀ ਕਮੀ ਆਈ ਹੈ ਅਤੇ ਹਮ ਆਹੰਗੀ ਪੈਦਾ ਹੋਈ ਹੈ। ਅਜੇ ਵੀ ਤੁਹਾਨੂੰ ਸਮਝ ਨਹੀਂ ਆਈ ਹੋਣੀ। ਉਹਨਾਂ ਆਖਿਆ ਪਹਿਲਾਂ ਤਾਂ ਲੋਕ ਫਿਰਕੇ ਪੁੱਛ ਕੇ ਤੇ ਮਸਜਿਦ ਜਾਂਦੇ ਸਨ ਅਤੇ ਦੂਰ ਵੀ ਬੰਦ ਕਰ ਜਾਂਦੇ ਸਨ ਜਾ ਕੇ ਉਸ ਮਸਜਿਦ 'ਚ ਨਮਾਜ਼ ਪੜ੍ਹਦੇ ਸਨ ਜਿਹੜਾ ਉਹਨਾਂ ਨੂੰ ਲੱਗਦਾ ਸੀ ਵੀ ਸਾਡੇ ਫਿਰਕੇ ਦਾ। ਹੁਣ ਆਉਂਦੇ ਨੇ ਵੀ ਪੁੱਛਦੇ ਨੇ ਵੀ ਮਸੀਤ 'ਤੇ ਕਿਹੜੀ 'ਚ AC ਲੱਗਾ ਹੈ। ਜਿਹੜੀ ਮਸਜਿਦ 'ਚ AC ਲੱਗਾ ਚੁੱਪ ਕਰਕੇ ਉੱਥੇ ਨਮਾਜ਼ ਪੜ੍ਹ ਲੈਂਦੇ ਨੇ, ਨਹੀਂ ਪੁੱਛਦੇ ਵੀ ਕਿਹੜਾ ਫਿਰਕਾ ਹੈ। ਅਤੇ ਜਿਹੜੀ ਮੌਸਮੀਆਤੀ ਤਬਦੀਲੀ ਹੈ ਔਰ ਗਰਮ ਮੌਸਮ ਹੈ ਅਤੇ ਏਅਰ ਕੰਡੀਸ਼ਨ ਹੈ, ਉਹਨੇ ਫਿਰਕਾ ਵਾਰੀਅਤ ਦੇ ਖਿਲਾਫ ਬੜਾ ਮੌਸਰ ਜਿਹੜਾ ਉਹ ਕੰਮ ਕੀਤਾ। ਬੜੀ ਇੰਟਰਸਟਿੰਗ ਖਬਰ ਹੈ। ਪਾਕਿਸਤਾਨ ਦੀ ਹਾਕੀ ਟੀਮ ਨੇ ਬਹੁਤ ਜ਼ਬਰਦਸਤ ਕੰਮ ਕੀਤਾ, ਸਾਡੀਆਂ ਮੁਬਾਰਕਾਂ। ਪਾਕਿਸਤਾਨ ਹਾਕੀ ਨੇ ਫਰਾਂਸ ਨੂੰ ਸ਼ਿਕਸਤ ਦਿੱਤੀ ਹੈ ਅਤੇ FIH ਨੇਸ਼ਨ ਕੱਪ ਦੇ ਵਿੱਚ ਫਾਈਨਲ 'ਚ ਜਗ੍ਹਾ ਬਣਾ ਲਈ ਹੈ। ਬਹੁਤ ਹੀ ਇਹ ਮੁਬਾਰਕਬਾਦ ਹੈ। ਲੇਕਿਨ ਨਾਲ ਅਹਿਮਦ ਵੜਾਇਚ ਸਾਹਿਬ ਖਬਰ ਦੇ ਰਹੇ ਨੇ ਕਿ ਖਿਲਾੜੀਆਂ ਨੂੰ ਹਜੇ ਤੱਕ ਡੇਲੀ ਅਲਾਊਂਸ ਨਹੀਂ ਮਿਲਿਆ। ਇਸ ਤੋਂ ਵੱਡੀ ਸ਼ਰਮਿੰਦਗੀ ਦੀ ਗੱਲ ਮਤਲਬ ਹਾਕੀ ਦੇ ਵਿੱਚ ਕਿਹੜੇ ਉਹੋ ਜਿਹੇ ਖਰਚੇ ਨੇ ਜਿਹੜੇ PCB ਦੇ ਨੇ। ਮੈਂ ਪਹਿਲਾਂ ਵੀ ਆਖਿਆ ਸੀ ਕਿ PCB ਦਾ ਜਿਹੜਾ ਟੋਟਲ ਬਜਟ ਹੈ ਨਾ, ਉਹਦਾ 10 ਜਾਂ 15% ਹਾਕੀ ਨੂੰ ਦੇ ਦਿਓ ਅਤੇ ਤੁਸੀਂ ਵੇਖੋਗੇ ਹਾਕੀ ਤੁਹਾਨੂੰ ਵਰਲਡ ਕੱਪ ਵੀ ਜਿੱਤ ਕੇ ਲਿਆ ਦੇਗੀ। ਹਾਕੀ ਜਿਹੜੀ ਉਹਨੂੰ ਇੰਨੇ ਪੈਸੇ ਨਹੀਂ ਚਾਹੀਦੇ, 10 ਨਾ 5% ਹੀ ਕਰ ਦਿਓ ਬਜਟ ਉਹਦਾ। ਜੋ PCB ਦੇ ਵਿੱਚੋਂ ਕਮਾਉਂਦੇ ਜੇ 5% ਉਹਦਾ ਜਿਹੜਾ ਸਕੁਐਸ਼ ਨੂੰ ਦੇ ਦਿਓ ਅਤੇ 5% ਹਾਕੀ ਨੂੰ ਦੇ ਦਿਓ, 90% ਉਹਦੇ ਕੋਲ ਰਹਿ ਜਾਏ। ਤੁਸੀਂ ਆਪੇ ਵੇਖ ਲੈਣਾ ਕਿ ਪਾਕਿਸਤਾਨ ਕਿੱਥੋਂ ਦਾ ਕਿੱਥੇ ਪਹੁੰਚਦਾ। ਇਹ ਜਿਹੜੇ ਮੋਹਸਨ ਨਕਵੀ ਵਰਗੇ ਚੂਹੇ ਛੱਡੇ ਜੇ ਵਿੱਚ ਜਿਹੜੇ ਮੈਂ ਨਾ ਫੱਟੀਆਂ ਉਹ ਖੇਡੀ ਜਾਂਦੇ ਨੇ, ਉਹਨਾਂ ਨੇ ਆਪਣੇ ਰਿਸ਼ਤੇਦਾਰ ਭਰ ਦਿੱਤੇ ਨੇ PCB ਦੇ ਵਿੱਚ ਸਾਰੇ, ਔਰ ਲੱਖਾਂ ਰੁਪਈਆਂ ਦੀਆਂ ਉਹਨਾਂ ਨੂੰ ਤਨਖਾਹਾਂ ਦੇ ਰਹੇ ਨੇ। ਅਤੇ ਇੱਥੇ ਜਿਹੜੇ ਪਲੇਅਰ ਮਾੜੇ ਲੋਕਾਂ ਦੇ ਬੱਚੇ ਖੇਡਣ ਰਹੇ ਨੇ, ਜਿਹੜੇ ਮੁਲਕ ਦਾ ਝੰਡਾ ਚੁੱਕਣ ਦੀ ਕੋਸ਼ਿਸ਼ ਕਰ ਰਹੇ ਨੇ, ਉਹਨਾਂ ਨੂੰ ਤੁਸੀਂ ਡੇਲੀ ਅਲਾਊਂਸ ਤੱਕ ਨਹੀਂ ਦਿੰਦੇ। ਮਰ ਜਾਓ ਸ਼ਰਮ ਨਾਲ ਕਿਤੇ ਤੁਸੀਂ। ਮੇਰਾ ਮਤਲਬ ਕਹਿਣ ਦਾ ਹੈ ਕਿ ਤੁਹਾਨੂੰ ਸ਼ਰਮ ਵੀ ਕਿਤੇ ਨਹੀਂ ਆਉਂਦੀ। ਮੈਨੂੰ ਦਿਓ ਇੱਥੋਂ ਇਜਾਜ਼ਤ। ਰੱਬ ਰੱਖਾ।